ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 9 ਨਵੰਬਰ 2015 24 ਕੱਤਕ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਸਾਨੂੰ ਇਹ ਦੱਸੋ ਕਿ ਤੁਹਾਡਾ ਵੀਕਐਂਡ ਕਿੱਥੇ ਗੁਜ਼ਰਿਆ ਤੇ ਕਿਸ ਤਰ੍ਹਾਂ ਗੁਜ਼ਰਿਆ? ਦੇਖੋ, ਇਹ ਵੀਕਐਂਡ ਮੈਂ ਹੈੱਡਕੁਆਟਰ ਤੇ ਹੀ ਸੀ ਔਰ ਬੇਸ਼ੱਕ ਪ੍ਰੋਗਰਾਮ ਸਨ, ਜਿਵੇਂ ਸੈਚਰਡੇ ਲਾਸ ਏਂਜਲਸ ਦੇ ਵਿੱਚ ਫਰੀडम ਮਾਰਚ ਸੀ ਔਰ ਐਤਵਾਰ ਇੰਡੀਆਨਾ ਦੇ ਵਿੱਚ ਪ੍ਰੋਗਰਾਮ ਰੱਖਿਆ ਹੋਇਆ ਸੀ ਭਾਈ ਗੁਰਜੋਤ ਸਿੰਘ ਔਰ ਭਾਈ ਕ੍ਰਿਸ਼ਨ ਅਵਤਾਰ ਸਿੰਘ ਉਹਨਾਂ ਸ਼ਹੀਦਾਂ ਦੀ ਯਾਦ 'ਚ। ਪਰ ਕਿਉਂਕਿ ਪਿੱਛੇ ਸਰਬੱਤ ਖਾਲਸਾ ਨਾਲ ਸੰਬੰਧਿਤ ਬਹੁਤ ਸਾਰੀ ਵਿਚਾਰ ਚਰਚਾ ਚੱਲ ਰਹੀ ਸੀ ਔਰ ਜਿਹੜੇ ਬਾਹਰੋਂ ਵੀ ਸਿੰਘ ਗਏ ਨੇ ਔਰ ਉੱਥੇ ਜਿਹੜੇ ਐਕਟਿਵ ਨੇ ਇਸ ਸਾਰੇ 'ਚ ਉਹਨਾਂ ਦੇ ਨਾਲ ਵੀ ਲਗਾਤਾਰਤਾ ਨਾਲ ਰਾਬਤਾ ਸੀ ਜੀ। ਔਰ ਮੈਂ ਇਸ ਗੱਲ ਨੂੰ ਜ਼ਰੂਰੀ ਸਮਝਿਆ ਕਿ ਵੀ ਜੇ ਤੁਸੀਂ ਟਰੈਵਲ 'ਚ ਹੋਵੋ ਤਾਂ ਫਿਰ ਬਹੁਤ ਵਾਰ ਜਿਹੜਾ ਕਿਤੇ ਸਿਗਨਲ ਪ੍ਰੋਬਲਮ ਹੈ ਜਾਂ ਜਿੱਥੇ ਤੁਸੀਂ ਜਾਂਦੇ ਹੋ ਉੱਥੇ ਪ੍ਰੋਗਰਾਮ ਦੇ ਰੁਝੇਵੇਂ ਹੁੰਦੇ ਨੇ। ਸੋ ਮੈਂ 12th ਆਵਰ ਆਪਣੇ ਪ੍ਰੋਗਰਾਮ ਕੈਂਸਲ ਕਰਕੇ ਹੈੱਡਕੁਆਟਰ 'ਚ ਹੀ ਇਹ ਸਮਾਂ ਗੁਜ਼ਾਰਿਆ। ਪਰ ਆਲਮੋਸਟ ਪਿਛਲੇ 48 ਜਾਂ 72 ਘੰਟੇ 'ਚ ਦਿਨ ਔਰ ਰਾਤ 'ਚ ਕੋਈ ਫਰਕ ਨਹੀਂ ਲੱਗਾ ਵੀ ਸੂਰਜ ਚੜ੍ਹਿਆ ਕਦੋਂ, ਡੁੱਬਿਆ ਕਦੋਂ। ਜੀ। ਕਿਉਂਕਿ ਬਹੁਤ ਸਾਰੇ ਵੀਰਾਂ ਭੈਣਾਂ ਦਾ ਇਹ ਕੰਸਰਨ ਵੀ ਸੀ ਜਾਂ ਹੈ, ਕਿਉਂਕਿ ਹੁਣ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਆਲਰੇਡੀ ਪੰਜਾਬ ਦੇ ਵਿੱਚ ਸਵੇਰ ਦੇ 6 ਵੱਜ ਚੁੱਕੇ ਨੇ, 6:30 ਦਾ ਵਕਤ ਹੈ ਜੀ। ਔਰ ਗੈਦਰਿੰਗ ਜਿਹੜੀ ਹੈ ਬੇਸ਼ੱਕ ਕੱਲ ਸ਼ਾਮ ਤੋਂ ਹੀ ਸ਼ੁਰੂ ਹੋ ਗਈ ਸੀ, ਅਖੰਡ ਪਾਠ ਸਾਹਿਬ ਆਰੰਭ ਹੋਏ 2 ਦਿਨ ਤੋਂ, ਲੇਕਿਨ ਜੋ ਚੱਲ ਰਿਹਾ ਹੈ ਜਿਸ ਕਿਸਮ ਦਾ ਸਰਕਾਰ ਦਾ ਦਬਾਅ ਹੈ ਔਰ ਅਸੀਂ ਗੱਲ ਕਰਾਂਗੇ ਬਾਅਦ ਦੇ ਵਿੱਚ, ਇਸ ਕਰਕੇ ਇਹ ਬੜਾ ਜ਼ਰੂਰੀ ਹੁੰਦਾ ਹੈ ਜਿਹੜੇ ਉੱਥੇ ਆਰਗੇਨਾਈਜ਼ ਕਰ ਰਹੇ ਨੇ ਜਾਂ ਜਿਹੜੇ ਡੇ ਟੂ ਡੇ ਸਾਰੀ ਸਥਿਤੀ ਨਾਲ ਨਿਬੜ ਰਹੇ ਨੇ ਉਹਨਾਂ 'ਤੇ ਬਹੁਤ ਸਾਰਾ ਪ੍ਰੈਸ਼ਰ ਹੈ ਜੀ। ਬਹੁਤ ਸਾਰੀਆਂ ਐਕਸਪੈਕਟੇਸ਼ਨਸ ਵੀ ਨੇ। ਜਿੱਥੇ ਅਸੀਂ ਸਮਝਦੇ ਹਾਂ ਵੀ ਸਰਬੱਤ ਖਾਲਸਾ ਇਸ ਵੇਲੇ ਬਾਦਲਾਂ ਦੀ ਏਜੰਸੀਆਂ ਦੀ ਨੀਂਦ ਹਰਾਮ ਕਰ ਰਿਹਾ, ਉਹਦਾ ਕਾਰਨ ਕਿ ਸਿੱਖ ਕੌਮ ਜਿਹੜੀ ਹੈ ਉਹ ਆਪਣਾ ਕੀ ਰੁਖ ਦੇਗੀ ਔਰ ਕਿਵੇਂ ਇਸ ਸਾਰੇ 'ਚੋਂ ਇਹਨਾਂ ਦੀ ਐਸਟੈਬਲਿਸ਼ਮੈਂਟ ਨੂੰ ਚੈਲੰਜ ਨਿਕਲੇਗਾ। ਉੱਥੇ ਇਸ ਗੱਲ ਦੀ ਜਿਹੜੀ ਹੋਪ ਔਰ ਜਿਹਨੂੰ ਅਸੀਂ ਕਹਿੰਦੇ ਹਾਂ ਵੀ ਐਕਸਪੈਕਟੇਸ਼ਨ ਦਾ ਗ੍ਰਾਫ ਵੀ ਬੜਾ ਹਾਈ ਹੈ, ਕਿਉਂਕਿ ਬਰਗਾੜੀ 'ਚ ਬੇਸ਼ੱਕ ਇਕੱਠ ਬਹੁਤ ਵੱਡਾ ਹੋਇਆ ਉੱਥੇ 40-50 ਹਜ਼ਾਰ ਸਿੱਖਾਂ ਦਾ, ਪਰ ਕੁੱਲ ਮਿਲਾ ਕੇ ਜਿਹੜੇ 8 ਮਤੇ ਸੀ ਉਹਨਾਂ 'ਚੋਂ ਕੁਛ ਵੀ ਐਸਾ ਨਹੀਂ ਨਿਕਲਿਆ ਜਿਸ ਨੂੰ ਤੁਸੀਂ ਕਹੋ ਕਿ ਵੀ ਉਹ ਕੌਮ ਦੇ ਲਈ ਕੋਈ ਨਵੀਂ ਡਾਇਰੈਕਸ਼ਨ ਸੀ। ਬੇਸ਼ੱਕ ਸਾਡੇ ਉਹ ਸਤਿਕਾਰਯੋਗ ਪ੍ਰਚਾਰਕ ਜਾਂ ਸੰਤ ਇਹ ਕਹਿੰਦੇ ਰਹਿਣ ਕਿ ਜੀ ਅਸੀਂ ਤਾਂ ਅਜੇ ਵੀ ਦਿਨ ਰਾਤ ਅਸੀਂ ਉਹਨਾਂ 'ਤੇ ਅਮਲ ਕਰ ਰਹੇ ਹਾਂ। ਮੈਨੂੰ ਨਹੀਂ ਪਤਾ ਹੈ ਕਿ ਵੀ ਅਦਰ ਦੈਨ ਕਿ ਖੂਨ ਦਾ ਬਾਟਾ ਦੇ ਆਏ, ਉਹ ਵੀ ਖਬਰ ਹੈ ਵੀ ਗਾਇਬ ਹੋ ਗਈ। ਪਿਆਲਾ ਨਹੀਂ, ਬਾਟਾ ਨਹੀਂ, ਪਿਆਲੀ ਦਿੱਤੀ, ਉਹ ਕਹਿੰਦਾ ਵੀ ਪਤਾ ਹੀ ਨਹੀਂ ਹੈ ਕਿੱਥੇ ਗਈ ਹੈ ਜੀ। ਤੇ ਇਸ ਤੋਂ ਇਲਾਵਾ ਜਿਹੜੇ ਜਿਵੇਂ ਮੈਂ ਕਪੂਰਥਲਾ ਜੇਲ੍ਹ 'ਚ ਜਿਹੜੇ 17-18 ਨੌਜਵਾਨ ਫੜੇ ਨੇ, ਡੱਕੇ ਹੋਏ ਨੇ, ਕੋਈ ਉਹਨਾਂ ਦੀ ਰਿਹਾਈ ਨਹੀਂ, ਕੋਈ ਘਟਨਾਵਾਂ ਰੁਕੀਆਂ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ, ਕੋਈ ਨਾ ਕੋਈ ਕਿਤੇ ਨਾ ਕਿਤੇ। ਔਰ ਅੱਜ ਹੀ ਈਵਨ ਲੁਧਿਆਣੇ ਦੇ ਵਿੱਚ ਗੀਤਾ ਔਰ ਰਾਮਾਇਣ ਦੀ ਬੇਅਦਬੀ ਹੋਈ ਹੈ ਔਰ ਅਸੀਂ ਇਸ ਦੀ ਨਿਖੇਧੀ ਕਰਦੇ ਹਾਂ। ਅਸੀਂ ਸਮਝਦੇ ਹਾਂ ਵੀ ਹਰ ਧਰਮ ਨੂੰ ਮੰਨਣ ਵਾਲਾ ਜਾਂ ਉਸ ਦਾ ਇਸ਼ਟ, ਉਹਨਾਂ ਦੇ ਪਵਿੱਤਰ ਗ੍ਰੰਥ, ਉਹਨਾਂ ਦਾ ਸਤਿਕਾਰ ਕਰਨਾ ਜਿਹੜਾ ਉਹ ਮੁੱਢਲਾ ਹਰ ਸਿੱਖ ਉਸ ਦੇ ਉੱਤੇ ਵਚਨਬੱਧ ਹੈ। ਸਿੱਖ ਹੋਣ ਦਾ ਮਤਲਬ ਹੀ ਇਹ ਹੈ ਕਿ ਬਾਕੀਆਂ ਦੇ ਵਿਸ਼ਵਾਸਾਂ ਦਾ ਸਤਿਕਾਰ ਕਰਨਾ। ਪਰ ਇਸ ਸਭ ਦੇ ਪਿੱਛੇ ਅਲਟੀਮੇਟਲੀ ਕੌਣ ਹੈ? ਜਿਨ੍ਹਾਂ ਨੂੰ ਕੱਲਾ ਗੁਰੂ ਗ੍ਰੰਥ ਸਾਹਿਬ ਜਾਂ ਸਿੱਖਾਂ ਦੇ ਗੁਟਕਿਆਂ ਦਾ ਨੂੰ ਬੇਅਦਬ ਕਰਕੇ ਉਹਨਾਂ ਦਾ ਮਕਸਦ ਹੱਲ ਨਹੀਂ ਹੋਇਆ, ਉਹਨਾਂ ਨੇ ਹੁਣ ਦੂਸਰਾ ਪੈਂਤੜਾ ਖੇਡਿਆ ਔਰ ਉਹ ਹੈ ਕਿ ਬਈ ਇਹਨੂੰ ਇੱਕ ਹਿੰਦੂ ਸਿੱਖ ਇਸ਼ੂ ਬਣਾਇਆ ਜਾਏ ਔਰ ਇਹ ਬਣਾਇਆ ਜਾਏ ਕਿ ਜੀ ਜੇ ਇੱਧਰ ਬੇਅਦਬ ਹੋਇਆ ਤੇ ਸ਼ਾਇਦ ਕੋਈ ਸਿੱਖ ਜਿਹੜੇ ਨੇ ਉਹ ਰਾਮਾਇਣ ਔਰ ਗੀਤਾ ਨੂੰ ਬੇਅਦਬ ਕਰ ਰਹੇ ਨੇ। ਸੋ ਕੁੱਲ ਮਿਲਾ ਕੇ ਏਜੰਸੀਆਂ RSS ਦੀ ਇਹ ਖੇਡ ਆਪਣਾ ਕੰਮ ਕਰ ਰਹੀ ਹੈ। ਸੋ ਇਸ ਸਭ ਦੇ ਮੱਦੇਨਜ਼ਰ ਇਹ ਬਹੁਤ ਇੰਪੋਰਟੈਂਟ ਹੈ ਕਿ ਕੱਲ ਜਿਹੜਾ ਸਰਬੱਤ ਖਾਲਸਾ ਸ਼ੁਰੂ ਹੋ ਰਿਹਾ, ਆਲਰੇਡੀ ਉੱਥੇ ਤਾਂ ਸਵੇਰ ਹੈ, ਉੱਥੇ ਆਲਮੋਸਟ ਸ਼ੁਰੂ ਹੋ ਗਿਆ। 10 ਵਜੇ ਦੇ ਕਰੀਬ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਪੈਣੇ ਨੇ, ਕੀਰਤਨ ਹੋਏਗਾ, 12 ਵਜੇ ਦੇ ਨੇੜੇ ਕਾਰਵਾਈ ਸ਼ੁਰੂ ਹੋਏਗੀ ਔਰ ਸਾਡੀ ਕੋਸ਼ਿਸ਼ ਸੀ ਕਿ ਅਸੀਂ ਇਸ ਨੂੰ TV 84 ਲਈ ਲਾਈਵ ਕਵਰ ਕਰਦੇ ਔਰ ਸਾਡੀ ਟੀਮ ਵੀ ਉੱਥੇ ਗਰਾਊਂਡ 'ਤੇ ਮੌਜੂਦ ਹੈ। ਪਰ ਜੋ ਪਤਾ ਲੱਗਾ ਪਹਿਲਾਂ ਹੀ ਉੱਥੇ ਇੰਟਰਨੈਟ ਜਿਹੜਾ ਹੈ ਉਹ ਕਾਫੀ ਕਮਜ਼ੋਰ ਸੀ, ਉਸ ਦੇ ਕਨੈਕਸ਼ਨ, ਪਰ ਕੁਛ ਦੇਰ ਪਹਿਲਾਂ ਹੀ ਸਾਨੂੰ ਪਤਾ ਲੱਗਾ ਵੀ ਬਹੁਤ ਸਾਰਾ ਇੰਟਰਨੈਟ ਜੈਮ ਕਰ ਦਿੱਤਾ ਗਿਆ। ਪਰ ਫਿਰ ਵੀ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਜਿੱਥੇ ਜਿਹੜਾ ਵੀ ਕੋਈ ਹੋਰ ਆਲਟਰਨੇਟ ਪ੍ਰਬੰਧ ਹੁੰਦਾ ਹੈ ਉਸ ਰਾਹੀਂ ਕੱਲ ਦੁਪਹਿਰ ਤੋਂ ਬਾਅਦ ਜਿੰਨਾ ਕੁ ਵੀ ਉੱਥੇ ਪ੍ਰੋਗਰਾਮ ਹੋਏ ਉਸ ਨੂੰ ਬੇਸ਼ੱਕ ਕੁਇਕਲੀ
ਰਿਕਾਰਡ ਕਰਕੇ ਅੰਮ੍ਰਿਤਸਰ ਤੋਂ 7 ਕਿਲੋਮੀਟਰ ਹੈ, ਕਿਉਂਕਿ ਅੰਮ੍ਰਿਤਸਰ ਤਰਨਤਾਰਨ ਰੋਡ ਤੇ ਚੱਬਾ ਪਿੰਡ ਦੇ ਕੋਲ ਅੰਦਰ ਜਾ ਕੇ 2 ਕਿਲੋਮੀਟਰ ਅੰਦਰ ਹੈ, ਜਿੱਥੇ ਕਿ 20 ਏਕੜ ਜ਼ਮੀਨ ਦੇ ਵਿੱਚ ਜਿਹੜਾ ਹੈ ਇਹ ਪੰਡਾਲ ਲਾਇਆ ਗਿਆ ਜੀ। ਸੋ ਸਾਡੀ ਕੋਸ਼ਿਸ਼ ਹੋਏਗੀ ਵੀ ਕੱਲ ਬੇਸ਼ੱਕ ਲੇਟ ਆਵਰਸ ਹੀ ਸਹੀ ਅਸੀਂ ਇਹ ਪ੍ਰੋਗਰਾਮ ਦਿਖਾ ਸਕੀਏ। ਸੋ ਕੁੱਲ ਮਿਲਾ ਕੇ ਜਿਹੜਾ ਵੀਕਐਂਡ ਹੈ ਉਹਦੇ ਤੇ ਸਾਡਾ ਜਿਹੜਾ ਇਹ ਸੀ, ਇੱਕ ਪਾਸੇ ਉਹਨਾਂ ਵੀਰਾਂ ਭੈਣਾਂ ਨੂੰ ਪ੍ਰੇਰਨਾ ਜਿਹੜੇ ਕਿ ਉੱਥੇ ਸ਼ਮੂਲੀਅਤ ਤੋਂ ਥੋੜੇ ਬਹੁਤ ਆਪਣੇ ਕਾਰਨਾਂ ਕਰਕੇ ਕੁਝ ਵੈਲਿਡ ਕੁਝ ਜ਼ਿੱਦ ਇਨਕਾਰੀ ਸਨ, ਔਰ ਇੱਕ ਖੁਸ਼ੀ ਦੀ ਗੱਲ ਹੈ ਕਿ ਬਹੁਤ ਸਾਰੀਆਂ ਧਿਰਾਂ ਨੇ ਭਾਵੇਂ ਅਜੇ ਵੀ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਵੀ ਉਹਨਾਂ ਨੇ ਆਪਣਾ ਅੜੀ ਵੀ ਪੁਗਾਈ ਹੈ ਕਿ ਜੇ ਅਸੀਂ ਸਟੇਜ ਤੇ ਨਹੀਂ ਹੋਵਾਂਗੇ, ਅਸੀਂ ਉਹਦਾ ਕਰਨ ਦਾ ਹਿੱਸਾ ਨਹੀਂ ਹੈ, ਪਰ ਅਸੀਂ ਸੰਗਤੀ ਰੂਪ ਚ ਬੈਠਾਂਗੇ। ਸੋ ਚਲੋ ਕੁਛ ਤਾਂ ਹੈ ਕਿ ਵੀ ਚਲੋ ਪਾਰਟਿਸਿਪੇਸ਼ਨ ਹੋਏਗੀ, ਕੋਈ ਬਿਟਰਨੈਸ ਘਟੇਗੀ। ਔਰ ਮੈਂ ਸਮਝਦਾ ਵੀ ਇਹ ਸਾਰੇ ਨੇ ਜਿਸ ਤਰੀਕੇ ਨਾਲ ਬਾਹਰਲੇ ਸਿੱਖਾਂ ਨੇ ਇਸ ਦੇ ਵਿੱਚ ਪਾਰਟਿਸਿਪੇਸ਼ਨ ਕੀਤੀ ਹੈ, ਬੇਸ਼ੱਕ ਸੀਮਤ ਡੈਲੀਗੇਸ਼ਨ ਨੇ, ਅੱਜ ਹੀ ਜਿਵੇਂ ਆਸਟ੍ਰੇਲੀਆ ਦੇ ਹਵਾਲੇ ਨਾਲ ਵੀ ਸੀ ਕਿ ਉੱਥੋਂ ਵੀ 5 ਸਿੰਘਾਂ ਦਾ ਡੈਲੀਗੇਸ਼ਨ ਜਿਹੜਾ ਮੈਲਬਰਨ ਤੋਂ ਨੇ, ਯੰਗਸਟਰਸ ਨੇ ਜੀ, ਉਹ ਪਹੁੰਚ ਗਏ। ਇਸੇ ਤਰ੍ਹਾਂ ਕੈਨੇਡਾ ਵਾਲਿਆਂ ਦਾ ਵੀ ਹੈ, ਅਮਰੀਕਾ ਦਾ ਡੈਲੀਗੇਸ਼ਨ ਵੀ ਪਹਿਲਾਂ ਪਹੁੰਚਿਆ ਹੋਇਆ। ਸੋ ਇਸ ਤੋਂ ਇਲਾਵਾ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ, ਜੇ ਮੈਂ ਹਜ਼ਾਰਾਂ ਨਾ ਵੀ ਕਹਾਂ ਸੈਂਕੜਿਆਂ ਦੀ ਗਿਣਤੀ 'ਚ ਜ਼ਰੂਰ ਬਾਹਰੋਂ ਸਿੱਖ ਜਿਹੜੇ ਨੇ ਉਹ ਆਪਣੇ ਆਪਣੇ ਖਰਚੇ ਦੇ ਉੱਤੇ ਖੁਦ ਟਿਕਟਾਂ ਲੈ ਕੇ ਪਹੁੰਚੇ ਨੇ। ਔਰ ਜਿਹੜੀ ਮਤਿਆਂ ਦੀ ਪ੍ਰੋਸੈਸ ਹੈ, ਬਾਕੀ ਤਾਂ ਜਦੋਂ ਮਤੇ ਪੜ੍ਹੇ ਜਾਣਗੇ ਉਸ ਤੋਂ ਬਾਅਦ ਹੀ ਮੈਂ ਉਹਦੇ ਤੇ ਕਮੈਂਟ ਕਰਾਂਗਾ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਾਹਰਲੇ ਸਿੱਖਾਂ ਦੇ ਉੱਥੇ ਪਹੁੰਚਣ ਨੇ ਈਵਨ ਉੱਥੋਂ ਦੀ ਥਿੰਕਿੰਗ ਦੇ ਵਿੱਚ, ਸੋਚ ਦੇ ਵਿੱਚ ਵੀ ਕਾਫੀ ਆਪਣਾ ਅਸਰ ਦਿਖਾਇਆ। ਔਰ ਅਸੀਂ ਆਸ ਕਰਦੇ ਕਿ ਬਰਗਾੜੀ ਵਾਲੀ ਗੱਲ ਨਹੀਂ ਦੁਹਰਾਈ ਜਾਏਗੀ। ਇੱਥੇ ਜਿਹੜਾ ਕੁਛ ਨਾ ਕੁਛ ਸੋਲਿਡ ਡਾਇਰੈਕਸ਼ਨ, ਕਿਉਂਕਿ ਇੱਕ ਪਾਸੇ ਹਕੂਮਤ ਦਾ ਜ਼ੋਰ ਹੈ ਕਿ ਵੀ ਉਹਨੇ ਉੱਥੇ ਨਹੀਂ ਪਹੁੰਚਣ ਦੇਣਾ, ਉਹ ਅਸੀਂ ਜ਼ਿਕਰ ਕਰਾਂਗੇ ਕਿ ਵੀ ਕਿਵੇਂ ਕੀ ਰੁਕਾਵਟਾਂ ਨੇ। ਪਰ ਇਸ ਵੇਲੇ ਜਿਹੜਾ ਤੁਸੀਂ ਵੀਕਐਂਡ ਦੇ ਹਵਾਲੇ ਨਾਲ ਹੀ ਪੁੱਛਿਆ, ਸੋ ਉਹਦੇ 'ਚ ਸਾਡਾ ਮੁੱਖ ਤੌਰ ਦੇ ਉੱਤੇ ਜਿਹੜਾ ਸਾਰਾ ਪਾਰਟ ਇਸ ਸਰਬੱਤ ਖਾਲਸਾ ਦੇ ਉੱਤੇ ਹੀ ਫੋਕਸਡ ਸੀ। ਔਰ ਅਸੀਂ ਆਸ ਕਰਦੇ ਹਾਂ ਕਿ ਇਹਦੇ 'ਚੋਂ ਹਾਂ ਪੱਖੀ ਜਿਹੜਾ ਕੁਛ ਨਾ ਕੁਛ ਕੌਮ ਦੇ ਲਈ ਨਿਕਲੇਗਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਸਿਆਸੀ ਮੁੱਦੇ। ਸਿਆਸੀ ਮੁੱਦਿਆਂ 'ਚ ਪਹਿਲਾਂ ਤਾਂ ਕਿਉਂਕਿ ਸਰਬੱਤ ਖਾਲਸਾ ਦੀ ਗੱਲ ਹੀ ਹੋਈ ਹੈ, ਇਹਨੂੰ ਹੀ ਜਾਰੀ ਕਰ ਲਾਂ। ਹਾਲਾਂਕਿ ਬਿਹਾਰ ਚੋਣ ਨਤੀਜੇ ਵੀ ਇੱਕ ਬੜੀ ਅਹਿਮ ਡਿਵੈਲਪਮੈਂਟ ਹੈ ਜਿਹੜੀ ਕਿ ਭਾਰਤ ਦੀ ਸਿਆਸਤ ਨੂੰ ਵੀ ਔਰ ਪੰਜਾਬ 'ਚ ਦਾ ਕੀ ਇੰਪੈਕਟ ਹੋਏਗਾ ਇਸ ਦਾ ਵੀ ਅਸੀਂ ਜ਼ਿਕਰ ਕਰਾਂਗੇ। ਸਰਬੱਤ ਖਾਲਸਾ ਦੇ ਹਵਾਲੇ ਨਾਲ ਦਰਸ਼ਕ ਸਕਰੀਨ ਤੇ ਦੇਖ ਰਹੇ ਨੇ, ਬੇਸ਼ੱਕ ਉੱਥੇ ਸਵੇਰ ਦੇ 6:30 ਦਾ ਟਾਈਮ ਹੈ, ਪਰ ਆਲਰੇਡੀ ਸੰਗਤ ਜਿਹੜੀ ਹੈ ਉਹ ਜੁੜੀ ਹੋਈ ਹੈ ਬਹੁਤ ਦੂਰ ਦਰਾਡਿਓਂ। ਜੇ ਈਵਨ ਪ੍ਰੈਸ ਰਿਪੋਰਟਸ ਜਿਹੜੀਆਂ ਕਿ ਬਿਲਕੁਲ ਮੈਂ ਔਰ ਮੀਡੀਆ ਦੀ ਮੈਂ ਸ਼ਰਾਰਤ ਦੇਖ ਰਿਹਾ ਕਿ ਕਿਸ ਤਰੀਕੇ ਨਾਲ ਜਿਹੜੇ ਡੈਲੀਗੇਸ਼ਨ ਵੀ ਬਾਹਰੋਂ ਗਏ ਨੇ ਉਹ ਪ੍ਰੈਸ ਕਾਨਫਰੰਸ ਕਹਿੰਦੇ ਕੁਛ ਨੇ ਜੀ, ਰਿਪੋਰਟਿੰਗ ਕੁਛ ਉਹਨਾਂ ਦੀ ਕੀਤੀ ਹੁੰਦੀ। ਕਈ ਵਾਰੀ ਜਥੇਬੰਦੀਆਂ ਨੂੰ ਇੱਕ ਦੂਜੇ ਦੇ ਵਿੱਚ ਮਿਕਸ ਕੀਤਾ ਹੁੰਦਾ। ਜਿਵੇਂ ਜੇ ਯੂਨਾਈਟਿਡ ਸਿੱਖਸ ਦਾ ਡੈਲੀਗੇਸ਼ਨ ਗਿਆ, ਉਹਨਾਂ ਨੇ ਆਪਣੀ ਪੂਰੀ ਪ੍ਰੈਸ ਕਾਨਫਰੰਸ ਵੀ ਕੀਤੀ ਔਰ ਉਹਨਾਂ ਦੀ ਪ੍ਰੈਸ ਰਿਲੀਜ਼ ਵੀ ਆਈ ਕਿ ਅਸੀਂ ਸਰਬੱਤ ਖਾਲਸਾ ਦੀ ਹਮਾਇਤ ਕਰਦੇ ਹਾਂ ਗਲੋਬਲ ਸਿੱਖ ਆਰਗੇਨਾਈਜੇਸ਼ਨ ਹੋਣ ਦੇ ਨਾਤੇ, ਔਰ ਅਸੀਂ ਸਮਝਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਰੋਕਣ ਦੇ ਲਈ ਸਾਡੀ ਅਕਾਲ ਤਖਤ ਦੀ ਇੰਸਟੀਟਿਊਸ਼ਨ ਇੰਡੀਪੈਂਡੈਂਟ ਹੋਣੀ ਚਾਹੀਦੀ ਹੈ ਔਰ ਉਹਦੇ ਲਈ ਵਿਧੀ ਵਿਧਾਨ ਹੋਣਾ ਚਾਹੀਦਾ। ਸੋ ਲੇਕਿਨ ਜਦੋਂ ਤੁਸੀਂ ਟ੍ਰਿਬਿਊਨ ਦੀ ਖਬਰ ਦੇਖਦੇ ਹੋ, ਉਹਨਾਂ ਨੇ ਜਿਹੜਾ ਡੈਲੀਗੇਟ ਉਸ ਤੋਂ ਪਹਿਲਾਂ ਜਿਹੜੇ ਯੂਬਾ ਸਿਟੀ 'ਚ ਗੁਰਦੁਆਰੇ ਇਕੱਠੇ ਹੋਏ 140 ਦੇ ਕਰੀਬ ਗੁਰਦੁਆਰੇ ਔਰ ਸਿੱਖ ਸੰਸਥਾਵਾਂ, ਉਹਨਾਂ ਦਾ ਇੱਕ ਆਪਣਾ ਡੈਲੀਗੇਸ਼ਨ ਨੇ, ਉਹਨਾਂ ਨੇ ਵੀ ਆਪਣੀ ਪ੍ਰੈਸ ਕਾਨਫਰੰਸ ਕੀਤੀ। ਸੋ ਉਹਨਾਂ ਨੇ ਕੀਤਾ ਵੀ ਯੂਬਾ ਸਿਟੀ ਨਾਲ ਜੋੜ ਕੇ ਜਿਹੜੇ ਯੂਨਾਈਟਿਡ ਸਿੱਖਸ ਦਾ ਡੈਲੀਗੇਸ਼ਨ ਹੈ ਉਹਨੂੰ ਉਹਨਾਂ ਦਾ ਨੁਮਾਇੰਦਾ ਬਣਾ ਦਿੱਤਾ, ਤਾਂ ਕਿ ਆਪਸ ਦੇ ਵਿੱਚ ਹੀ ਇਸ ਗੱਲ ਨੂੰ ਲੈ ਕੇ ਕੁੜਿੱਤਣ ਹੋਏ ਕਿ ਜੀ ਤੁਸੀਂ ਕਿਵੇਂ ਨੁਮਾਇੰਦੇ ਹੋ ਗਏ, ਅਸੀਂ ਇਹ ਹਾਂ ਤੁਸੀਂ ਉਹ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਵੀ ਹੋਰ ਵੀ ਜਿਹੜੀਆਂ ਉੱਥੇ ਬੈਠੀਆਂ ਜਥੇਬੰਦੀਆਂ ਨੇ ਆਪਣੀ ਥੋੜੀ ਬਹੁਤ ਰਿਜ਼ਰਵੇਸ਼ਨ ਦਿੱਤੀ ਹੈ, ਹਾਲਾਂਕਿ ਪਾਰਟਿਸਿਪੇਸ਼ਨ ਕਰਨਗੇ, ਉਹਨੂੰ ਵੀ ਮੀਡੀਆ ਦੀਆਂ ਸੁਰਖੀਆਂ ਬਣਿਆ ਹੋਇਆ ਜੀ ਕਿ ਇੰਨੀਆਂ ਜਥੇਬੰਦੀਆਂ ਨੇ ਹੋਰ ਜਿਹੜਾ ਉਹ ਦੂਰੀ ਬਣਾਈ ਸਰਬੱਤ ਖਾਲਸਾ ਤੋਂ, ਔਰ ਉਹਦੇ ਵਿੱਚ ਬਹੁਤ ਵਾਰੀ ਐਸੇ ਨਾਂ ਦਿੱਤੇ ਹੋਏ ਨੇ ਜਿਹੜੇ ਪਰਸਨਲੀ ਉਹ ਕਹਿੰਦੇ ਨੇ ਕਿ ਜੀ ਸਾਡਾ ਇਹਦੇ ਨਾਲ ਇਸ ਖਬਰ ਨਾਲ ਕੋਈ ਤਾਲੁਕ ਨਹੀਂ ਹੈ। ਸੋ ਹਾਲਾਂਕਿ ਜੇ ਅਸੀਂ ਅਦਰਵਾਈਜ਼ ਦੇਖੀਏ ਕਿ ਕਿਸ ਤਰੀਕੇ ਨਾਲ ਡਿਪਟੀ ਕਮਿਸ਼ਨਰਸ, ਉਹਨਾਂ ਦੇ ਜਿਹੜੇ DTRO ਜਾਂ ਜੋ ਵੀ ਉਹਨਾਂ ਦੇ ਟਰਾਂਸਪੋਰਟ ਆਫੀਸ਼ੀਅਲਸ ਹੁੰਦੇ ਨੇ ਉਹ ਦਬਕੇ ਮਾਰ ਰਹੇ ਨੇ, ਸਦਕੇ ਬੱਸਾਂ ਦੇ ਪਰਮਿਟ ਕੈਂਸਲ ਕਰਨ ਦੀ ਧਮਕੀ ਦੇ ਰਹੇ ਨੇ, ਲੋਕਾਂ ਨੂੰ ਅਕਾਲੀਆਂ ਦਾ ਜਿਹੜਾ ਤਾਣਾ ਬਾਣਾ ਉਹ ਗਰਾਊਂਡ ਲੈਵਲ ਤੇ ਜਾ ਕੇ ਨਾ ਜਾਣ ਦੀ ਅਪੀਲ ਕਰ ਰਿਹਾ ਔਰ ਉਹਦੇ ਕਨਸੀਕੁਐਂਸ ਜਾਂ ਸਿੱਟੇ ਭੁਗਤਣ ਲਈ ਕਹਿ ਰਹੇ।
ਪਰ ਇਹਦੇ ਬਾਵਜੂਦ ਇਹ ਖਬਰਾਂ ਨੇ ਕਿ ਜਿਵੇਂ ਜੰਮੂ ਕਸ਼ਮੀਰ ਦੇ ਸਿੱਖਾਂ ਨੇ ਕਿਹਾ ਵੀ ਅਸੀਂ 200 ਬੱਸਾਂ ਲੈ ਕੇ ਆ ਰਹੇ ਹਾਂ ਜੀ। ਅੱਜ ਹੀ ਜਿਹੜੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੇ ਅਹੁਦੇਦਾਰ, ਉਹਨਾਂ ਦਾ ਕਹਿਣਾ ਸੀ ਕਿ ਅਸੀਂ 21,000 ਸਿੱਖਾਂ ਦੇ ਕਾਫਲੇ ਦੇ ਨਾਲ ਸ਼ਮੂਲੀਅਤ ਕਰਾਂਗੇ। ਔਰ ਇਹ ਵੀ ਜਿਹੜਾ ਹੈ ਜਦੋਂ ਅਸੀਂ ਲੋਕਲ ਲੈਵਲ ਤੇ ਉੱਤੇ ਦੇਖਦੇ ਹਾਂ ਔਰ ਕੁਝ ਪਿਕਚਰਸ ਜਿਹੜੀਆਂ 80 90 ਸਾਲ ਦੇ ਕਈ ਬਜ਼ੁਰਗ ਨਜ਼ਰ ਆ ਰਹੇ, ਜਾਂ ਬਜ਼ੁਰਗ ਨਿਹੰਗ ਸਿੰਘ ਉਹ ਆਪਣੇ ਬੱਚੇ ਨਾਲ ਜਾਂ ਸਿੰਘਣੀ ਨਾਲ ਸਾਈਕਲ ਤੇ ਬਿਠਾ ਕੇ ਵੀ ਪਹੁੰਚ ਰਹੇ ਨੇ, ਦੂਜੇ ਵੀ। ਸੋ ਕੁੱਲ ਮਿਲਾ ਕੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਜਿਸ ਤਰੀਕੇ ਨਾਲ ਇੱਕ ਖੌਫ ਦਾ ਮਾਹੌਲ ਕ੍ਰੀਏਟ ਕੀਤਾ ਗਿਆ ਜੀ। ਅੱਜ ਅੰਮ੍ਰਿਤਸਰ ਦੇ ਵਿੱਚ ਪੁਲਿਸ ਨੇ ਫਲੈਗ ਮਾਰਚ ਕੀਤੇ ਔਰ ਥਾਂ ਥਾਂ ਤੇ ਚੱਪੇ ਚੱਪੇ ਤੇ ਪੁਲਿਸ ਹੈ ਔਰ ਇੱਕ ਇਸ ਕਿਸਮ ਦਾ ਮਾਹੌਲ ਸਿਰਜਿਆ ਹੋਇਆ ਹੈ ਕਿ ਜਿਵੇਂ, ਔਰ ਇਹ ਅਫਵਾਹਾਂ ਵੀ ਫੈਲਾਈਆਂ ਜਾ ਰਹੀਆਂ ਨੇ ਕਿ ਵੀ ਉੱਥੇ ਗੋਲੀ ਚੱਲੇਗੀ, ਇਸ ਨੂੰ ਰੋਕ ਦਿੱਤਾ ਜਾਏਗਾ, ਵਿੱਚੋਂ ਹੀ ਜਿਹੜੇ ਗਏ ਨੇ ਉਹ ਫੜ ਲਏ ਜਾਣਗੇ। ਸੋ ਇਹ ਸਾਰੇ ਹੀ ਟੈਕਟਿਕ ਜਿਹੜੇ ਨੇ ਇਹ ਇਸਤੇਮਾਲ ਕੀਤੇ ਜਾ ਰਹੇ ਨੇ। ਇਹਦੇ ਬਾਵਜੂਦ ਇੰਨੀ ਸਰਕਾਰ ਦੀ ਹਿੰਮਤ ਨਹੀਂ ਹੈ ਕਿ ਉਹ ਆਊਟਰਾਈਟ ਇਹ ਕਹੇ ਜੀ ਅਸੀਂ ਇਹ ਇਕੱਠ ਹੋਣ ਨਹੀਂ ਦੇਣਾ। ਉਹਨਾਂ ਨੇ ਬਾਕੀ ਸਾਰੇ ਹਰਬੇ ਵਰਤੇ ਨੇ, ਐਡ ਕੈਂਪੇਨ ਕੀਤਾ ਅਖਬਾਰਾਂ ਦੇ ਵਿੱਚ, ਇਹ ਸਾਰੇ ਤੋਂ ਇੱਕ ਜਿਹੜੀ ਮੈਂ ਸਮਝਦਾ ਵੀ ਥੋੜੀ ਦੁਖਦਾਈ ਗੱਲ ਵੀ ਹੈ, ਕਿਉਂਕਿ ਜਦੋਂ ਪੰਜਾਂ ਪਿਆਰਿਆਂ ਨੇ ਕੁਝ ਸਮਾਂ ਪਹਿਲਾਂ ਇਹ ਉਹਨਾਂ ਨੇ ਗੁਰਮਤਾ ਕਰਕੇ ਜਥੇਦਾਰ ਅਕਾਲ ਤਖਤ ਸਮੇਤ ਬਾਕੀ ਜਥੇਦਾਰਾਂ ਨੂੰ ਤਲਬ ਕੀਤਾ ਸੀ ਔਰ ਉਹਨਾਂ ਦੇ ਨਾਂ ਪਹੁੰਚਣ ਤੇ ਉਹਨਾਂ ਨੂੰ ਜਿਹੜਾ ਉਹ ਇਹ ਕਿਹਾ ਸੀ ਸ਼੍ਰੋਮਣੀ ਕਮੇਟੀ ਨੂੰ ਕਿ ਵੀ ਇਹਨਾਂ ਦੇ ਅਸਤੀਫੇ ਲਓ, ਵੀ ਜਥੇਦਾਰੀ ਤੋਂ ਮੁਕਤ ਕੀਤਾ ਸੀ। ਪਹਿਲਾਂ ਉਹ ਸਸਪੈਂਡ ਕਰ ਦਿੱਤੇ ਗਏ ਸੀ ਔਰ ਬਾਅਦ 'ਚ ਸਿੱਖਾਂ ਦਾ ਇੰਨਾ ਕੁ ਦਬਾਅ ਬਣਿਆ ਇੰਟਰਨੈਸ਼ਨਲੀ ਕਿ ਉਹਨਾਂ ਨੂੰ ਬਹਾਲ ਕਰਨਾ ਪਿਆ। ਫਿਰ ਉਹਨਾਂ ਨੇ ਬਦਲੀ ਕਰ ਦਿੱਤੀ ਕਿ ਵੀ ਉੱਥੇ ਜਾ ਕੇ ਅੰਮ੍ਰਿਤ ਸੰਚਾਰ ਕਰੋ, ਮੱਧ ਪ੍ਰਦੇਸ਼ ਕਰੋ, ਇੱਥੇ ਜਾਓ ਉੱਥੇ ਜਾਓ। 10 ਤਰੀਕ ਨੂੰ ਸ਼ਾਇਦ ਵਾਪਸ ਉਹਨਾਂ ਨੇ 8 ਨੂੰ ਆਏ ਨੇ ਔਰ ਅਸੀਂ ਐਕਸਪੈਕਟ ਕਰਦੇ ਸੀ ਕਿ ਇਸ ਦੌਰਾਨ ਜਿਹੜਾ ਉਹਨਾਂ ਨੂੰ ਬਦਲਣ ਦਾ ਜਾਂ ਉੱਥੇ ਭੇਜਣ ਦਾ ਉਹਨੂੰ ਵੀ ਉਹ ਰੈਜ਼ਿਸਟ ਕਰਨਗੇ, ਅਹੁਦਿਆਂ ਨੂੰ ਲੱਤ ਮਾਰਨਗੇ ਔਰ ਅਗਵਾਈ ਦੇਣਗੇ। ਬੇਸ਼ੱਕ ਉਹ ਇਸ ਸਰਬੱਤ ਖਾਲਸਾ ਨੂੰ ਅਗਵਾਈ ਦਿੰਦੇ, ਪਰ ਉਹ ਨਜ਼ਰ ਨਹੀਂ ਆਏ। ਫਿਰ ਲੱਗਾ ਬਹੁਤਿਆਂ ਨੂੰ ਕਿ ਵੀ ਚਲੋ ਪਰਿਵਾਰਾਂ ਵਾਲੇ ਨੇ, ਹੋ ਸਕਦਾ ਉਹਨਾਂ ਨੇ ਆਪਣਾ ਜਿੰਨਾ ਕੁ ਰੋਲ ਸੀ ਕਰਨਾ ਉਹ ਕਰ ਲਿਆ ਜੀ। ਲੇਕਿਨ ਅੱਜ ਉਹਨਾਂ ਨੇ ਜਿਹੜੇ ਨੇ 2 ਆਦੇਸ਼ ਗੁਰਮਤਾ ਕਰਕੇ ਜਾਰੀ ਕੀਤੇ ਨੇ। ਇੱਕ ਤਾਂ ਉਹਨਾਂ ਨੇ ਕਿਹਾ ਜੀ ਕਿ ਜਿਹੜਾ ਸਰਬੱਤ ਖਾਲਸਾ, ਇਹਨੂੰ ਸਰਬੱਤ ਖਾਲਸਾ ਨਾ ਕਿਹਾ ਜਾਏ, ਇਹਨੂੰ ਪ੍ਰੈਪਰੇਟਰੀ ਜਿਹੜਾ ਕਿ ਸਰਬੱਤ ਖਾਲਸਾ ਕਿਹਾ ਜਾਏ, ਕਿ ਸਰਬੱਤ ਖਾਲਸਾ ਦੀ ਤਿਆਰੀ ਔਰ ਸਰਬੱਤ ਖਾਲਸਾ ਅਕਾਲ ਤਖਤ ਸਾਹਿਬ ਤੇ ਹੋਣਾ ਚਾਹੀਦਾ। ਸੋ ਅਸੀਂ ਸਮਝਦੇ ਹਾਂ ਵੀ 2 ਦਿਨ ਪਹਿਲਾਂ ਇਸ ਕਿਸਮ ਦੀ ਗੱਲ, ਕਿਉਂਕਿ ਸਰਬੱਤ ਖਾਲਸਾ ਤਾਂ ਰੱਖੇ ਨੂੰ ਵੀ ਕਿੰਨੇ ਹਫ਼ਤੇ ਹੋ ਗਏ ਨੇ। ਸੋ ਜੇ ਉਹਨਾਂ ਨੂੰ ਇਹ ਵੀ ਲੱਗਦਾ ਸੀ ਕਿ ਭਾਈ ਇਹ ਠੀਕ ਨਹੀਂ ਹੋ ਰਿਹਾ, ਤਾਂ ਫਿਰ ਜਦੋਂ ਇਹ ਰੱਖਿਆ ਗਿਆ ਸੀ ਜੋ ਉਦੋਂ ਕਹਿੰਦੇ ਤਾਂ ਸ਼ਾਇਦ ਉਹਨਾਂ ਦੀ ਗੱਲ ਦਾ ਭਾਰ ਵੀ ਬਣਦਾ। ਹੁਣ ਤੁਸੀਂ 2 ਦਿਨ ਪਹਿਲਾਂ ਕੁਝ ਕਹਿ ਰਹੇ ਹੋ ਔਰ ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਜੀ ਜਥੇਦਾਰ ਅਕਾਲ ਤਖਤ ਜਿਹੜਾ ਉਹ ਦੀਵਾਲੀ ਦੇ ਮੌਕੇ ਤੇ ਜਿਹੜਾ ਕਹਿੰਦਾ ਵੀ ਮੈਂ ਮੈਸੇਜ ਦੇਣਾ ਉਹ ਸ਼੍ਰੋਮਣੀ ਕਮੇਟੀ ਰੋਕੇ ਉਹਨੂੰ, ਕਿ ਉਹਨੂੰ ਨਾ ਦੇਣ ਦਿੱਤਾ ਜਾਏ, ਕਿਉਂਕਿ ਉਹ ਜਿਹੜਾ ਡਿਸਕ੍ਰੈਡਿਟਡ ਹੈ ਔਰ ਉਹਦੀ ਥਾਂ ਤੇ ਜਿਹੜਾ ਹੈੱਡ ਗ੍ਰੰਥੀ ਦਰਬਾਰ ਸਾਹਿਬ ਜਿਹੜਾ ਉਹ ਮੈਸੇਜ ਦੇ। ਚਲੋ ਇਸ ਗੱਲ ਦੀ ਸੈਂਸ ਬਣਦੀ ਹੈ, ਹਾਲਾਂਕਿ ਜੇ ਉਹਨਾਂ ਦਾ ਪਹਿਲਾ ਆਦੇਸ਼ ਹੀ ਨਹੀਂ ਮੰਨਿਆ ਗਿਆ, ਕਿਉਂਕਿ ਦੇਖੋ ਜਦੋਂ ਅਸੀਂ ਗੁਰਮਤੇ ਜਾਂ ਅਕਾਲ ਤਖਤ ਜਾਂ ਸਿੱਖੀ ਜਾਂ ਗੁਰੂ ਪੰਥ ਦੇ ਫੈਸਲੇ ਹੁਕਮਨਾਮਿਆਂ ਦੀ ਗੱਲ ਕਰਦੇ ਹਾਂ ਤੇ ਇਹ ਮਹਿਜ਼ ਮਤੇ ਨਹੀਂ ਹੁੰਦੇ ਕਿ ਜੀ ਮੰਨ ਲੈ ਤਾਂ ਵੀ ਠੀਕ ਹੈ, ਨਾ ਮੰਨੇ ਤਾਂ ਵੀ ਠੀਕ ਹੈ। ਹੁਣ ਜੇ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਉਹਨਾਂ ਨੇ ਦਿੱਤਾ ਸੀ ਕਿ ਭਾਈ ਇਹਨਾਂ ਨੂੰ ਸੇਵਾ ਮੁਕਤ ਕਰੋ ਜਥੇਦਾਰਾਂ ਨੂੰ ਜਥੇਦਾਰੀ ਤੋਂ, ਤੇ ਫਿਰ ਹੁਣ ਤੱਕ ਇਸ ਗੱਲ ਨੂੰ ਵੀ ਕਿੰਨੇ ਦਿਨ ਬੀਤ ਗਏ ਨੇ, ਉਹਦੇ ਤੇ ਫਾਲੋ ਅਪ ਕੀ ਹੈ। ਔਰ ਇਸ ਤੋਂ ਸਾਨੂੰ ਲੱਗਦਾ ਹੈ ਕਿ ਵੀ ਇਹ ਨਾ ਹੋਏ ਕਿ ਜਿੱਥੇ ਅਸੀਂ ਪੰਜਾਂ ਦੀ ਸੰਸਥਾ ਦਾ ਬਹੁਤ ਜ਼ਿਆਦਾ ਪੰਜ ਪਿਆਰਿਆਂ ਦਾ ਸਤਿਕਾਰ ਹੈ, ਇਹ ਸਾਰੇ ਦੇ ਨਾਲ ਉਹ ਵੀ ਕੰਟਰੋਵਰਸੀ ਦੇ ਦਾਇਰੇ 'ਚ ਆ ਰਹੇ ਨੇ ਔਰ ਇਹ ਕੋਈ ਬਹੁਤ ਚੰਗੀ ਗੱਲ ਨਹੀਂ ਹੈ। ਅਸੀਂ ਸਮਝਦੇ ਹਾਂ ਕਿ ਵੀ ਜੇ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਆਪਣੇ ਜਥੇਦਾਰ ਨੇ ਔਰ ਦੂਜੇ ਜਥੇਦਾਰਾਂ ਨੇ ਆਪਣੇ ਫਰਜ਼ਾਂ ਤੋਂ ਬੇਮੁਖਤਾ ਦਿਖਾਈ ਤੇ ਘੱਟੋ ਘੱਟ ਪੰਜਾਂ ਪਿਆਰਿਆਂ ਨੇ ਜਿਹੜਾ ਉਹ ਦੱਸਿਆ ਵੀ ਇੰਸਟੀਟਿਊਸ਼ਨ ਕੀ ਹੈ, ਪਰ ਇਸ ਕਿਸਮ ਦੇ ਜਿਹੜੇ ਮਿਕਸਡ ਸਿਗਨਲ ਨੇ ਇਹ ਉਹਨਾਂ ਦੇ ਰੁਤਬੇ ਨੂੰ ਔਰ ਉਹਨਾਂ ਦੇ ਅਹੁਦੇ ਨੂੰ ਜਿਹੜਾ ਹੈ ਉਹ ਛੁਟਿਆਉਂਦੇ ਨੇ। ਔਰ ਇਸ ਸਾਰੇ 'ਚ ਜਿਵੇਂ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਉਹਨਾਂ ਨੇ ਕਿਹਾ ਕਿ ਜੀ ਮੈਂ ਜਾਵਾਂਗਾ ਉਹਦੇ 'ਚ, ਕਿਉਂਕਿ ਹੋ ਸਕਦਾ ਹੈ ਸਰਬੱਤ ਖਾਲਸਾ ਕਿਤੇ ਵੀ ਜਦੋਂ ਪੰਥ ਵਿਪਤਾ 'ਚ ਹੈ। ਔਰ ਮੈਂ ਸਮਝਦਾ ਵੀ ਕੁਝ ਚੀਜ਼ਾਂ ਨੇ ਜਿਹੜੀਆਂ ਸਾਨੂੰ ਧਿਆਨ ਰੱਖਣ ਦੀ ਲੋੜ ਹੈ। ਬੇਸ਼ੱਕ ਜਿਵੇਂ ਅਸੀਂ ਪਹਿਲਾਂ ਵੀ ਕਿਹਾ ਸੀ ਕਿ ਵਿਧੀ ਵਿਧਾਨ ਫੋਲੋ ਕਰਨਾ ਇੱਕ ਵਕਤ ਦੀ ਗੱਲ ਹੈ ਔਰ ਹੋਪਫੁਲੀ ਜੇ ਇਹ ਸਾਰੇ 'ਚੋਂ ਕੁਝ ਕੰਕਰੀਟ
ਦੀ ਸੇਧ ਦੇਣ ਵੱਲ ਗੱਲ ਤੁਰ ਪੈਂਦੀ ਹੈ ਜੀ ਤੇ ਫਿਰ 6 ਮਹੀਨੇ ਬਾਅਦ ਵਿਸਾਖੀ ਤੱਕ ਪਹੁੰਚਦੇ ਆ ਰੀਅਲੀ 30 ਮਿਲੀਅਨ ਸਿੱਖਾਂ ਦਾ ਜਿਹੜਾ ਰਿਪਰੈਜ਼ੈਂਟੇਟਿਵ ਕਰੈਕਟਰ ਹੈ ਉਸ ਦਾ ਸਰਬੱਤ ਖਾਲਸਾ ਪਲੱਸ ਇੰਡੀਪੈਂਡੈਂਟ ਕੱਲੇ ਸਿੱਖ ਦੀ ਆਵਾਜ਼ ਉਹ ਸਾਡਾ ਨੁਮਾਇੰਦਾ ਆਵਾਜ਼ ਬਣ ਸਕਦਾ ਹੈ। ਪਰ ਇਹਨਾਂ ਹਾਲਾਤਾਂ 'ਚ ਜੇ ਅਕਾਲ ਤਖਤ ਸਾਹਿਬ ਦੇ ਉੱਤੇ ਹੀ ਜਥੇਬੰਦੀਆਂ ਕਾਲ ਕਰਦੀਆਂ ਸਰਬੱਤ ਖਾਲਸਾ ਜੀ ਜ਼ਾਹਰ ਹੈ ਪਹਿਲੇ ਮੌਕਿਆਂ ਤੇ ਅਸੀਂ ਦੇਖਿਆ ਵੀ 6 ਜੂਨ ਨੂੰ ਹਾਲਾਂਕਿ ਜਥੇਬੰਦੀਆਂ ਨੇ ਸਮਾਗਮ ਨਹੀਂ ਕਾਲ ਕੀਤਾ ਹੁੰਦਾ, ਉਹ ਤਾਂ ਅਕਾਲ ਤਖਤ ਸਾਹਿਬ ਤੇ ਹੀ ਹੁੰਦਾ ਹੈ ਉਹਨਾਂ ਦਾ, ਪਰ ਉੱਥੇ ਗਿਆਨ ਨਾਲ ਟਾਸਕ ਫੋਰਸ ਵਾਲੇ ਕੀ ਕਰਦੇ ਨੇ, ਕਿਵੇਂ 6 ਜੂਨ ਨੂੰ ਜਿਹੜੀ ਹੈ ਉਹ ਗੁੰਡਾਗਰਦੀ ਟਾਸਕ ਫੋਰਸ ਨੇ ਕਰਕੇ ਨੌਜਵਾਨਾਂ ਨੂੰ ਪ੍ਰਕਰਮਾਂ ਦੇ ਵਿੱਚ ਹੀ ਕੁੱਟਿਆ, ਅੰਦਰ ਲਿਜਾ ਕੇ ਮਾਰਿਆ ਕੁੱਟਿਆ ਜੀ ਤੇ ਫਿਰ ਜਿਹੜਾ ਇਹਨਾਂ ਨੇ ਸਰਬੱਤ ਖਾਲਸਾ ਜੇ ਕਾਲ ਕੀਤਾ ਜਾਂਦਾ ਜਾਂ ਕੀਤਾ ਜਾਏ ਈਵਨ ਹੁਣ ਵੀ ਉਸ ਤੋਂ ਬਾਅਦ ਵੀ ਤਾਂ ਉੱਥੇ ਕੀ ਹੋਏਗਾ, ਸ਼੍ਰੋਮਣੀ ਕਮੇਟੀ ਦੇ ਇਹ ਗੁੰਡੇ ਹਰ ਹਾਲਤ ਉਹਨੂੰ ਰੋਕਣਗੇ ਔਰ ਫਿਰ ਜੋ ਕੁਝ ਹਿੰਸਕ ਉੱਥੇ ਮਾਹੌਲ ਬਣੇਗਾ, ਦੁਨੀਆ ਭਰ ਦੇ ਕੈਮਰੇ ਕਲਿੱਕ ਕਰ ਰਹੇ ਹੋਣਗੇ ਤੇ ਫਿਰ ਇਹੀ ਲੋਕ ਦੋਸ਼ ਦੇਣਗੇ ਰੱਖਣ ਵਾਲਿਆਂ ਨੂੰ ਕਿ ਜੀ ਦੇਖੋ ਤੁਸੀਂ ਜਿਹੜਾ ਉਹ ਇਸ ਕਿਸਮ ਦੀ ਖੁਦ ਜਿਹੜੀ ਹੈ ਖਾਨਾ ਜੰਗੀ ਕਰਵਾ ਰਹੇ ਹੋ। ਸੋ ਉਹਨਾਂ ਨੇ ਇੱਕ ਬੜਾ ਪੋਲਾਈਟ ਤਰੀਕਾ ਅਪਣਾਇਆ, ਹਾਲਾਂ ਉਹਦੇ ਤੇ ਸਾਡਿਆਂ ਨੇ ਇਤਰਾਜ਼ ਵੀ ਕੀਤਾ ਸੀ ਜੀ ਉਹਨਾਂ ਤੋਂ ਪਰਮਿਸ਼ਨ ਲੈਣ ਦੀ ਕੀ ਲੋੜ ਸੀ ਮੱਕੜ ਤੋਂ, ਅਸੀਂ ਵੀ ਉਹਨਾਂ ਨੂੰ ਉਦੋਂ ਕਿਹਾ ਸੀ, ਪਰ ਮੈਨੂੰ ਇਹ ਲੱਗਾ ਬਾਅਦ ਦੇ ਵਿੱਚ ਕਿ ਵੀ ਨਹੀਂ, ਇਹ ਉਹਨਾਂ ਨੇ ਘੱਟੋ ਘੱਟ ਇਸ ਗੱਲ ਦੀ ਜਸਟੀਫਿਕੇਸ਼ਨ ਕਰ ਲਈ ਕਿ ਦੇਖੋ ਅਸੀਂ ਉੱਥੇ ਹੀ ਕਰਨਾ ਚਾਹੁੰਦੇ ਸੀ, ਅਸੀਂ ਇੱਕ ਪ੍ਰੋਸੀਜਰ ਫਾਲੋ ਕੀਤਾ, ਆਗਿਆ ਦੇ ਲਈ ਗਏ, ਅਸੀਂ ਪਹਿਲਾਂ ਸੱਦਾ ਵੀ ਉਹਨਾਂ ਨੂੰ ਦਿੱਤਾ ਲੇਕਿਨ ਉਹਨਾਂ ਨੇ ਸਾਨੂੰ ਨਹੀਂ ਦਿੱਤਾ, ਸਾਡੇ ਕੋਲ ਕੋਈ ਫਿਰ ਚੋਇਸ ਨਹੀਂ ਸੀ। ਸੋ ਮੈਂ ਸਮਝਦਾ ਹਾਂ ਵੀ ਇਸ ਗੱਲ ਦੇ ਨਾਲ ਉਹਨਾਂ ਦਾ ਬਾਹਰ ਕਰਨਾ ਜਿਹੜਾ ਹੈ ਉਹਦੀ ਨਿਆਂ ਸੰਗਤਤਾ ਬਣ ਗਈ ਹੈ, ਹਾਲਾਂਕਿ ਉਦੋਂ ਪਰਮਿਸ਼ਨ ਮੰਗਣ ਦੀ ਗੱਲ ਮੈਨੂੰ ਵੀ ਚੰਗੀ ਨਹੀਂ ਸੀ ਲੱਗੀ ਜੀ ਜੀ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਪਾਰਟ ਚੱਲ ਰਿਹਾ ਔਰ ਇਸ ਦੌਰਾਨ ਜਿਹੜੀ ਹੋਰ ਕਰਪਸ਼ਨ ਦੀ ਕਹਾਣੀ ਸਾਹਮਣੇ ਆਈ ਹੈ ਕਿ ਵੀ ਇਹ ਜਥੇਦਾਰ ਅਕਾਲ ਤਖਤ ਜਿਹਨੂੰ ਇਹ ਕਿਉਂ ਰਿਟੇਨ ਕਰਨਾ ਚਾਹੁੰਦੇ ਨੇ, ਦੀਵਾਲੀ ਦਾ ਮੈਸੇਜ ਵੀ ਕਿਉਂ ਉਹ ਤੋਂ ਹੀ ਦਵਾਉਣਾ ਚਾਹੁੰਦੇ ਨੇ ਔਰ ਇਸ ਦੇ ਉੱਤੇ ਅੱਜ ਦੀ ਟ੍ਰਿਬਿਊਨ ਦੇ ਵਿੱਚ ਹੀ ਇਹਨਾਂ ਦੇ ਇੱਕ ਪੱਤਰਕਾਰ ਚਰਨਜੀਤ ਭੁੱਲਰ ਨੇ ਸਟੋਰੀ ਕੀਤੀ ਹੈ ਔਰ ਉਹਦਾ ਹੈਡਲਾਈਨ ਹੈ ਰੈਡੀ ਜੌਬਸ ਇਨ SGPC ਫॉर ਤਖਤ ਜਥੇਦਾਰ ਦੇ ਰਿਲੇਟਿਵਸ, ਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਤਖਤ ਸਾਹਿਬਾਨ ਦੇ ਜਥੇਦਾਰਾਂ ਦੇ ਰਿਸ਼ਤੇਦਾਰਾਂ ਨੂੰ ਕਿੰਨੇ ਜੌਬ ਦਿੱਤੇ ਗਏ ਨੇ ਜੀ 36 ਔਨ ਪੇਰੋਲ। ਇਹਨਾਂ ਜਥੇਦਾਰਾਂ ਦੇ 36 ਰਿਸ਼ਤੇਦਾਰ ਸ਼੍ਰੋਮਣੀ ਕਮੇਟੀ ਦੀ ਪੇਰੋਲ ਤੇ ਨੇ। ਅਕਾਲ ਤਖਤ ਚੀਫ ਸਨ ਓਪਨ ਹੋਟਲ, ਹੁਣ ਇਹ ਦਰਸ਼ਕ ਦੇਖ ਰਹੇ ਨੇ ਕਿ ਹੋਟਲ ਜਿਹੜਾ ਮੁਕਤਸਰ ਦੇ ਵਿੱਚ 3 ਸਟਾਰ ਹੋਟਲ ਜਥੇਦਾਰ ਦੇ ਮੁੰਡੇ ਨੇ ਖੋਲ੍ਹਿਆ ਔਰ ਕੁਝ ਸਾਲ ਪਹਿਲਾਂ ਹੀ ਜਥੇਦਾਰ ਬਣਨ ਤੋਂ ਕੁਝ ਸਾਲ ਪਹਿਲਾਂ ਇਹ ਮੁਕਤਸਰ ਦੇ ਗੁਰਦੁਆਰੇ ਦੇ ਬਾਹਰ ਜਥੇਦਾਰ ਸਾਹਿਬ ਦੇ ਘਰੋਂ ਇਹਨਾਂ ਦੀ ਸਿੰਘਣੀ ਇੱਕ ਰੇਹੜੀ ਲਗਾ ਕੇ ਜਿਹੜੀ ਹੈ ਉਹ ਸਟਫ ਵੇਚਦੀ ਹੁੰਦੀ ਸੀ। ਹੁਣ ਇਹ ਆਲ ਆਫ ਏ ਸਡਨ 3 ਸਟਾਰ ਹੋਟਲ ਔਰ ਜਥੇਦਾਰ ਦਾ ਮੁੰਡਾ ਉਹਦੀ ਜਥੇਦਾਰੀ ਦੇ ਹੁੰਦੇ ਆ, ਇਹ ਕਿਵੇਂ ਹੈ? ਔਰ ਮੈਂ ਇਸ ਸਟੋਰੀ ਨੂੰ ਐਸ ਸੱਚ ਹੀ ਪੜ੍ਹਨਾ ਚਾਹੁੰਦਾ ਤਾਂ ਕਿ ਇਹ ਪਤਾ ਲੱਗੇ ਕਿ ਵੀ ਕਿਸ ਲੈਵਲ ਤੱਕ ਅਸੀਂ ਮਹੰਤਾਂ ਦੀ ਗੱਲ ਕਰਦੇ ਹਾਂ ਬਹੁਤ ਵਾਰ ਕਿ ਜੀ ਉਦਾਸੀ ਮਹੰਤ ਇਹ ਸੀ, ਨਰੈਣੂ ਇਹ ਕਰਦਾ ਸੀ, ਦੂਸਰਾ ਉਹ ਕਰਦਾ ਸੀ ਜੀ। ਇਹ ਨਹੀਂ ਹੈ ਵੀ ਨਰੈਣੂ ਜਾਂ ਦੂਜਿਆਂ ਦੀ ਹਮਾਇਤ ਅੰਗਰੇਜ਼ ਇਨਡਾਇਰੈਕਟਲੀ, ਉਹਨਾਂ ਦੇ ਹਮਾਇਤੀ ਵੀ ਸੀ, ਬਹੁਤ ਸਾਰੇ ਲੋਕ ਵੀ ਉਹਨਾਂ ਨੇ ਨਾਲ ਲਾਏ ਹੋਏ ਸੀ, ਕੁਝ ਉਹਨਾਂ ਦੇ ਪਿਆਲੇ ਦੇ ਯਾਰ ਸੀ, ਕੁਝ ਉਹਨਾਂ ਜ਼ਮੀਨਾਂ ਦੇ ਵਿੱਚ ਉਹਨਾਂ ਨੂੰ ਵੀ ਕੋਈ ਹਿੱਸਾ ਮਿਲਦਾ ਸੀ, ਕੁਝ ਜਿਹੜੇ ਗੁਰਦੁਆਰਿਆਂ ਦੇ ਇਤਿਹਾਸਕ ਗੁਰਦੁਆਰੇ ਨੇ ਹਿੱਸਾ ਪੱਤੀ ਵਾਲੇ ਵੀ ਲੋਕ ਸੀ। ਔਰ ਇਹ ਨਹੀਂ ਹੈ ਕਿ ਵੀ ਉੱਥੇ ਕੋਈ ਮਹੰਤਾਂ ਦੇ ਸਾਰੇ ਹੀ ਖਿਲਾਫ ਸੀ, ਇਹ ਤਾਂ ਬਾਕੀ ਜਿਹੜੇ ਸਨਾਤਨੀ ਹਿੰਦੂ ਸੀ ਉਹ ਵੀ ਹਮਾਇਤ ਕਰਦੇ ਸੀ, ਪਰ ਸਿੱਖਾਂ ਦਾ ਵੀ ਇੱਕ ਤਬਕਾ ਈਵਨ ਨਨਕਾਣਾ ਸਾਹਿਬ ਦੇ ਆਲੇ ਦੁਆਲੇ ਮਹੰਤ ਨਰੈਣੂ ਦੇ ਹਮਾਇਤੀ ਸੀ। ਹੁਣ ਕਿਉਂ? ਜਿੱਥੇ ਇੰਟਰਸਟ ਜੁੜੇ ਹੁੰਦੇ ਨੇ। ਐਸਾ ਜਥੇਦਾਰਾਂ 'ਚ ਕੀ ਹੈ ਕਿ ਉਹਨਾਂ ਨੂੰ ਅਕਾਲੀ ਨਹੀਂ ਛੱਡਣਾ ਚਾਹੁੰਦੇ ਤੇ ਅਕਾਲੀ ਜਿਹੜੇ ਨੇ ਉਹਨਾਂ ਨੂੰ ਇਹ ਜਥੇਦਾਰ ਬਚਾਉਣਾ ਚਾਹੁੰਦੇ ਨੇ। ਸੋ ਇਹ ਸਟੋਰੀ ਥੋੜੀ ਜਿਹੀ ਝਲਕ ਦੇਗੀ ਕਿ ਕਰਪਸ਼ਨ ਦਾ ਲੈਵਲ ਕੀ ਹੈ ਔਰ ਇਸ ਦੀ ਡਿਟੇਲ ਹੈ। ਸੋਰਸਿਸ ਸੈਡ ਐਟ ਲੀਸਟ 18 ਰਿਲੇਟਿਵਸ ਆਫ ਅਕਾਲ ਤਖਤ ਜਥੇਦਾਰ ਗਿਆਨੀ ਗੁਰਬਚਨ ਸਿੰਘ and 12 of ਤਖਤ ਕੇਸਗੜ੍ਹ ਸਾਹਿਬ ਜਥੇਦਾਰ ਗਿਆਨੀ ਮਲ ਸਿੰਘ were employed in the SGPC, ਕਿ ਜਥੇਦਾਰ ਅਕਾਲ ਤਖਤ ਦੇ 18 ਰਿਸ਼ਤੇਦਾਰ ਔਰ ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮਲ ਸਿੰਘ ਦੇ 12 ਰਿਸ਼ਤੇਦਾਰ ਜਿਹੜੇ ਨੇ ਉਹ ਸ਼੍ਰੋਮਣੀ ਕਮੇਟੀ 'ਚ ਨੌਕਰੀ ਕਰਦੇ ਨੇ ਉੱਥੇ ਨੌਕਰ। ਗਿਆਨੀ ਗੁਰਬਚਨ ਸਿੰਘ ਹੈਜ਼ ਅਪਾਇੰਟਡ ਹਿਸ ਸਨ ਜਸਵਿੰਦਰਪਾਲ ਸਿੰਘ ਐਜ਼ ਹਿਸ ਪਰਸਨਲ ਅਸਿਸਟੈਂਟ। ਸੌਖਾ ਘਰ ਦੀ ਚੀਜ਼ ਘਰ 'ਚ ਹੀ, ਉਹਦਾ PA ਜਿਹੜਾ ਉਹਨੇ ਜਥੇਦਾਰ ਨੇ, ਕਿਉਂਕਿ ਪਤਾ ਹੈ ਜਿਹੜੇ ਲਿਫਾਫੇ ਫੜਨੇ ਨੇ ਜਾਂ ਦੂਜੇ ਜੇ ਕੋਈ ਹੋਰ ਹੋਏਗਾ ਕੱਲ ਨੂੰ ਬਾਹਰ ਜਾ ਕੇ ਭੇਦ ਖੋਲੇਗਾ ਕਿ ਜੀ ਇੱਥੋਂ ਪੈਸੇ ਲੈ ਕੇ ਆਹ ਫੈਸਲੇ ਸੁਣਾਏ ਨੇ, ਆਪਣਾ ਮੁੰਡਾ ਹੀ PA ਰੱਖ ਲਓ, ਟੱਬਰ ਹੀ ਆਪਣਾ ਜੋ ਮਰਜੀ। ਜਦੋਂ ਸਈਆਂ ਭੈ ਕੋਤਵਾਲ ਤੋਂ ਡਰ ਕਾਹੇ ਕਾ,
ਜੀ ਸਈਆਂ ਕੋਤਵਾਲ ਨੇ ਲੁੱਟੋ ਸਾਰੇ ਸ਼ਹਿਰ ਨੂੰ ਜੀ ਹੁਣ ਮੁੰਡਾ ਪੀ ਹੈ ਲੁੱਟੋ ਦੋਨਾਂ ਹੱਥਾਂ ਨਾਲ। ਫਿਰ ਜਿਹੜੇ ਗਿਆਨੀ ਗੁਰਬਚਨ ਸਿੰਘ has appointed his son Jaswinderpal Singh as his personal assistant. His other relatives drawing salary from the SGPC include a brother, ਇੱਕ ਭਰਾ ਵੀ SGPC, 2 nephews, 2 ਭਤੀਜੇ, 2 daughters, ਵਾਹ ਵਾਹ ਕਿਆ ਕਹਿਣੇ, 2 ਧੀਆਂ, 2 son-in-law, ਜਵਾਈ 2, ਐਂਡ ਏ ਬ੍ਰਦਰ ਇਨ ਲਾ, ਸਾਲਾ ਵੀ। ਲਓ ਜੀ ਸਾਰਾ ਹੀ ਟੱਬਰ ਸਭ ਪਰਿਵਾਰ ਚੜਾਇਆ ਬੇੜੇ ਲੁੱਟ ਲੋ, ਡੁੱਬੇਗਾ ਵੀ ਫਿਰ ਇਹ, ਉਹ ਬੇੜੇ 'ਚ ਤਾਂ ਚੜਾ ਲਿਆ ਬਟ ਉਹ ਸਾਰਾ ਬੇੜਾ ਇਵੇਂ ਹੀ ਡੁੱਬਣਾ ਹੈ ਕਿਉਂਕਿ ਇਹ ਹਕੀਕਤ ਜਦੋਂ ਹੁਣ ਸਾਹਮਣੇ ਆ ਰਹੀਆਂ ਨੇ ਇੱਕ ਤੋਂ ਬਾਅਦ ਇੱਕ। ਔਰ ਹਿਜ਼ ਡਾਟਰਸ ਆਰ ਵਰਕਿੰਗ ਐਜ਼ ਟੀਚਰਸ ਐਟ ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਰਨ ਬਾਈ ਦਾ SGPC। ਕੁੜੀਆਂ ਜਿਹੜੀਆਂ ਮਸਟਰੈਣੀਆਂ ਲੱਗੀਆਂ ਨੇ SGPC ਦੇ ਸਕੂਲ 'ਚ। ਚੱਕ ਬਾਜਾ ਮਰਾਰ ਇਨ ਮੁਕਤਸਰ ਇਸ ਦਾ ਜਥੇਦਾਰਸ ਨੇਟਿਵ ਵਿਲੇਜ, ਉਹਦੇ ਪਿੰਡ ਦਾ ਨਾਂ ਹੈ। ਪਿੰਡ ਦੇ ਵੀ 2 ਬੰਦੇ ਜਿਹੜੇ ਨੇ ਉਹ ਰਖਾਏ ਹੋਏ ਨੇ, ਮਨਜੀਤ ਸਿੰਘ, ਦਰਸ਼ਨ ਸਿੰਘ। His other 6 relatives, 2 are SGPC employees. ਉਹਦੇ 6 ਹੋਰ ਰਿਸ਼ਤੇਦਾਰ, ਧੀਆਂ, ਜਵਾਈ, ਪੁੱਤਰ, ਨੂੰਹਾਂ, ਸਾਲੇ 6 ਹੋਰ ਜੀ, ਉਹ ਵੀ SGPC ਦੇ ਨੇ। A 3-star hotel of the family is coming up in the Muktsar, wherein ਜਥੇਦਾਰ sons Majinderpal Singh and Jaswinderpal Singh have 32% share. 3-star ਹੋਟਲ 'ਚ ਇੱਕ ਮੁੰਡਾ ਨਹੀਂ, ਦੋਨੋਂ ਮੁੰਡਿਆਂ ਦੇ ਸ਼ੇਅਰ ਹੈ ਹੀ। ਉਹਨਾਂ ਦਾ ਤੀਜਾ ਜਥੇਦਾਰ ਦਾ ਆਪਣਾ ਹੋਏਗਾ। ਗਿਆਨੀ ਗੁਰਬਚਨ ਸਿੰਘ's elder son is ਸਰਕਲ ਜਥੇਦਾਰ of ਅਕਾਲੀ ਦਲ ਦਾ ਸਰਕਲ, and is also chairman of the market committee, ਉਹ ਵੀ ਲੁੱਟੋ ਮਾਰਕੀਟ ਕਮੇਟੀ ਨੂੰ। and daughter in law ਲਖਬੀਰ ਕੌਰ is vice chairman of ਜ਼ਿਲ੍ਹਾ ਪਰਿਸ਼ਦ ਮੁਕਤਸਰ। ਵਾਹ ਵਾਹ ਕਿਆ ਕਹਿਣੇ, ਮਾਰਕੀਟ ਕਮੇਟੀ, ਜ਼ਿਲ੍ਹਾ ਪਰਿਸ਼ਦ, SGPC ਰਹਿ ਕੀ ਗਿਆ। ਫਿਰ ਕਿਉਂ ਇਹ ਨਾ ਫਖਰੇ ਕੌਮ ਦੇ ਬਾਦਲ ਨੂੰ, ਔਰ ਕਿਉਂ ਨਾ ਪੰਥ ਰਤਨ ਬਣਾਏ। ਇਹ ਤਾਂ ਪੰਥ ਰਤਨ ਫਖਰੇ ਕੌਮ ਦਾ ਵੀ, ਰੇੜੀ ਲਾਉਣ ਵਾਲੀ ਦੇ ਜਿਹੜੇ ਨੇ ਪੁੱਤਰ, ਧੀਆਂ, ਨੂੰਹਾਂ ਜਿਹੜੀਆਂ ਨੇ ਉਹ ਬਾਦਸ਼ਾਹ ਬਣੇ ਹੋਏ ਨੇ, ਹੋਟਲ ਉਸਰੇ ਹੋਏ ਨੇ। ਦਾ ਜਥੇਦਾਰ couldn't be contacted despite repeated attempts, ਜਥੇਦਾਰ ਨੇ ਫੋਨ ਬੰਦ ਰੱਖਿਆ। ਹਿਸ ਸਨ, ਬਾਕੀ ਉਹਨਾਂ ਨੇ ਆਪਣੀ ਐਕਸਪਲੇਨੇਸ਼ਨ ਦਿੱਤੀ ਹੈ ਜੀ, ਉਹਨਾਂ ਨੇ ਮੰਨਿਆ ਕਿ ਸਾਡੇ ਰਿਲੇਟਿਵ ਜਿਹੜੇ ਨੇ SGPC 'ਚ ਹੈਗੇ ਨੇ। ਹੁਣ ਦੂਜੇ ਜਥੇਦਾਰ ਦੀ ਗੱਲ ਸੁਣ ਲਓ, ਗਿਆਨੀ ਮਲ ਸਿੰਘ ਦੀ, ਜਿਹੜਾ ਉੱਥੇ ਰਾਜਨਾਥ ਸਿੰਘ ਨੂੰ ਵੀ ਮਿਲਣ ਗਏ ਇਸ ਤੋਂ ਪਹਿਲਾਂ ਜੀ। ਤਖਤ ਕੇਸਗੜ੍ਹ ਜਥੇਦਾਰ ਗਿਆਨੀ ਮਲ ਸਿੰਘ ਹੈਜ਼ ਅਪਾਇੰਟਡ ਹਿਸ ਸਨ ਅਮਨਦੀਪ ਸਿੰਘ ਐਜ਼ ਹਿਸ PA। ਚਲੋ ਉੱਥੇ ਵੀ ਘਰ ਦੀ ਚੀਜ਼, ਘਰ ਆਪਣਾ ਹੀ ਮੁੰਡਾ PA, who holds the post of deputy manager in SGPC। ਇੱਧਰ ਵੀ PA ਲੱਗਾ, ਲਿਫਾਫੇ ਵੀ ਫੜ ਰਿਹਾ, SGPC ਦਾ ਡਿਪਟੀ ਮੈਨੇਜਰ ਵੀ ਲੱਗਾ, ਉੱਥੋਂ ਵੀ ਤਨਖਾਹ ਲੈ ਰਿਹਾ। ਹਿਸ ਸੈਕੰਡ ਸਨ ਅਮਰਜੀਤ ਸਿੰਘ ਇਸ ਗ੍ਰੰਥੀ ਇਨ ਦਰਬਾਰ ਸਾਹਿਬ। ਇਹ ਉਹੀ ਹੈ ਜਿਹੜਾ ਰਹਿ ਰਸ ਕਰਦਾ ਭੁੱਲ ਗਿਆ ਸੀ, ਹੁਣ ਵਿਚਾਰਿਆਂ ਨੂੰ ਉਹ ਉਹਨਾਂ ਕੀ ਯਾਦ ਹੋਣਾ। ਹੁਣ he had got a relaxation of 5 years in age while getting service। ਗ੍ਰੰਥੀ ਦੀ ਉੱਥੇ ਉਮਰ ਹੈ ਕਿ ਇੰਨੀ ਸਾਲ ਦਾ ਹੀ ਗ੍ਰੰਥੀ ਬਣ ਸਕਦਾ, ਸ਼ਾਇਦ 35 ਸਾਲ ਹੈ, ਉਹਦੀ 5 ਸਾਲ ਉਮਰ ਘੱਟ ਸੀ। ਕਹਿੰਦੇ ਕੋਈ ਗੱਲ ਨਹੀਂ, ਆ ਜਾਓ, ਕੋਈ ਨਹੀਂ, ਤੂੰ ਬੁੱਢਾ ਹੀ ਬਣ ਜਾ, ਤੂੰ ਜਰਾ ਖੰਘ ਲੈ ਕੇ ਵੀ ਮੈਂ ਬੁੱਢਾ, 5 ਸਾਲ ਮੇਰੀ ਉਮਰ ਵੱਡੀ ਹੈ ਜੀ, ਕਿਆ ਕਹਿਣੇ। ਤਖਤ ਦਮਦਮਾ ਸਾਹਿਬ ਜਥੇਦਾਰ ਗੁਰਮੁਖ ਸਿੰਘ ਹੈਜ਼ ਅਪਾਇੰਟਡ ਹਿਸ ਬ੍ਰਦਰ ਹਿੰਮਤ ਸਿੰਘ ਐਜ਼ ਹਿਸ PA। ਆ ਲੋ ਹੁਣ ਦਮਦਮਾ ਸਾਹਿਬ ਵਾਲੇ ਦਾ ਦੇਖ ਲਓ, ਜਿਹਨੇ ਸੌਦਾ ਸਾਧ ਦੀ ਮੁਆਫੀ ਦਾ। ਇਹ ਹੈ ਜਦੋਂ ਤੱਕ ਇਹ ਹਿੱਤ ਜੁੜੇ ਹੁੰਦੇ ਨੇ, ਉਹੀ ਗੱਲ ਸਰ ਕਪੂਰ ਸਿੰਘ ਦੀ ਕਿ ਜੇ ਕਿਸੇ ਦੀ ਤਨਖਾਹ ਕਿਸੇ ਗੱਲ ਨੂੰ ਨਾ ਸਮਝਣ ਤੇ ਨਿਰਭਰ ਕਰਦੀ ਹੋਏ ਤਾਂ ਉਹਨੂੰ ਤੁਸੀਂ ਸਮਝਾ ਨਹੀਂ ਸਕਦੇ। ਕਾਣੇ ਨੇ ਸਾਰੇ ਜੀ, ਸਾਰੇ ਕਾਣੇ ਕੀਤੇ, ਕਾਣੇ ਕੀ ਅੰਨੇ ਕੀਤੇ ਹੋਏ ਨੇ। ਜਿਵੇਂ ਲੁੱਟ ਰਹੇ ਨੇ, ਇਹ ਕਿਉਂ ਕੋਈ ਲੈਣਗੇ ਜੀ ਫੈਸਲਾ ਆਪਣੇ ਮਾਲਕਾਂ ਦੀ ਮਰਜ਼ੀ ਤੋਂ ਬਿਨਾਂ ਜੀ। ਬਿਲਕੁਲ। ਹੁਣ ਜਥੇਦਾਰ ਗੁਰਮੁਖ ਸਿੰਘ ਹੈਜ਼ ਅਪਾਇੰਟਡ ਹਿਸ ਬ੍ਰਦਰ ਹਿੰਮਤ ਸਿੰਘ ਐਜ਼ ਹਿਸ PA। ਭਰਾ ਹੀ ਜਿਹੜਾ ਉਹ PA। ਸੋਰਸਿਸ ਸੈਟ ਤਖਤ ਪਟਨਾ ਸਾਹਿਬ ਜਥੇਦਾਰ ਗਿਆਨੀ ਇਕਬਾਲ ਸਿੰਘ ਹੈਜ਼ ਅਪਾਇੰਟਡ ਹਿਸ ਸਨ ਗੁਰਪ੍ਰਸਾਦ ਸਿੰਘ ਐਜ਼ ਹਿਸ PA। ਉਹਦਾ ਮੁੰਡਾ ਇਕਬਾਲ ਸਿੰਘ, ਉਹਦਾ ਵੈਸੇ ਹੀ ਬਦਮਾਸ਼ ਹੈ, ਗੁੰਡਾ ਹੈ, ਉਹ ਕਿੰਨੇ ਵਿਆਹ ਕੀਤੇ ਹੋਏ ਨੇ, ਔਰ ਹੋਰ ਉਹਦੀਆਂ ਕਿੰਨੀਆਂ ਕਰਤੂਤਾਂ ਜਿਹੜੀਆਂ ਨੇ ਉਹ ਸਾਹਮਣੇ ਨੇ। ਬੋਥ ਗਿਆਨੀ ਮਲ ਸਿੰਘ ਐਂਡ ਗਿਆਨੀ ਗੁਰਮੁਖ ਸਿੰਘ ਕੁਡ ਨਾਟ ਬੀ ਕੰਟੈਕਟਡ, ਉਹ ਵੀ ਨਹੀਂ ਆਏ। ਔਰ ਇਹਦੇ ਤੇ ਅਖੀਰ 'ਚ ਸੁਖਦੇਵ ਸਿੰਘ ਭੌਰ ਜਨਰਲ ਸੈਕਟਰੀ ਜਿਹੜੇ ਨੇ, ਉਹਨਾਂ ਦਾ ਕਮੈਂਟ ਹੈ, ਐਜ਼ ਪਰ ਦਾ ਲਾਅ ਨੋ ਕਲੋਜ਼ ਰਿਲੇਟਿਵ ਆਫ ਐਨ SGPC ਮੈਂਬਰ ਔਰ ਅਫੀਸ਼ੀਅਲ ਕੁਡ ਬੀ ਅਪਾਇੰਟਡ ਇਨ ਦਾ SGPC। ਕਿ ਲੈ ਲਓ ਕਿ ਜਿਹੜਾ ਸਾਡਾ ਕਾਨੂੰਨ ਹੈ ਉਹਦੇ ਥੱਲੇ ਕੋਈ ਵੀ SGPC ਮੈਂਬਰ ਜਾਂ ਅਫੀਸ਼ੀਅਲ ਦਾ ਜਿਹੜਾ ਨੇੜਲਾ ਰਿਸ਼ਤੇਦਾਰ ਹੈ ਉਹ SGPC 'ਚ ਨੌਕਰੀ ਨਹੀਂ ਲੈ ਸਕਦਾ। ਆ ਮੌਕਰੀ ਆਫ ਦਾ ਲਾਅ, ਕਿਉਂਕਿ ਉਹਨੇ ਅੱਗੋਂ ਕਿਸੇ ਹੋਰ ਦੇ ਸਿਰ ਦੋਸ਼ ਦਿੱਤੇ। ਸੋ ਕੁੱਲ ਮਿਲਾ ਕੇ ਇਹ ਪਾਠ ਜਿਹੜਾ ਆਪਣੇ ਆਪ ਦੇ ਵਿੱਚ ਦੱਸ ਰਿਹਾ ਕਿ ਕਿਵੇਂ ਜਦੋਂ ਮੂੰਹ ਖਾਂਦਾ ਤੇ ਅੱਖਾਂ ਸ਼ਰਮਾਉਂਦੀਆਂ। ਜਿਹਦਾ ਤੁਸੀਂ ਖਾਂਦੇ ਹੋ ਉਸ ਨੂੰ ਹੀ ਤੁਸੀਂ ਫਿਰ ਸ਼ਾਬਾਸ਼ ਦਿੰਦੇ ਹੋ ਵੀ ਤੇਰਾ ਦਿੱਤਾ ਖਾ ਰਹੇ,
ਆਮ ਤਾਂ ਸਿੱਖ ਤਾਂ ਪੜ੍ਹਦਾ ਹੈ ਵੀ ਜਿਸ ਦਾ ਦਿੱਤਾ ਖਾਵਣਾ ਤਿਸ ਕਈ ਹੈ ਸ਼ਾਬਾਸ਼। ਜੀ ਉਹ ਤਾਂ ਨਿਰੰਕਾਰ ਨੂੰ ਦੀ ਜਿਹੜਾ ਸ਼ੁਕਰਾਨਾ ਕਰ ਰਿਹਾ ਹੈ, ਉਸ ਦੇ ਸ਼ੁਕਰ ਜਾ ਕੇ ਤੇਰਾ ਦਿੱਤਾ ਖਾ ਰਹੇ। ਤੇ ਇਹ ਤਾਂ ਬਾਦਲਾਂ ਦਾ ਦਿੱਤਾ ਖਾ ਰਹੇ ਨੇ, ਇਹ ਸਾਰੇ ਅਹੁਦੇ, ਇਹ ਭੁੱਖ, ਇਹ ਹੋਟਲ, ਇਹ ਜਥੇਦਾਰੀਆਂ। ਤੇ ਫਿਰ ਜਿੱਥੋਂ ਅੰਨ ਆਂਦਾ ਹੈ, ਜਿੱਥੋਂ ਹੱਥ ਆਂਦੇ ਨੇ ਖਵਾਉਣ ਵਾਲੇ, ਫਿਰ ਉਹਨਾਂ ਨੂੰ ਹੀ ਕਹੀ ਜਾਓ ਕਿ ਹਜ਼ੂਰ ਸਾਡੇ ਮਾਈ ਬਾਪ। ਉਹ ਅੱਗੋਂ ਕਹਿਣ ਵੀ ਗਧੇ ਖੋਤੇ, ਕਹਿਣ ਹਜ਼ੂਰ ਸਾਡੇ ਮਾਈ ਬਾਪ। ਜੀ ਸੋ ਇਹ ਹਜ਼ੂਰ ਸਾਡੇ ਮਾਈ ਬਾਪ। ਪਰ ਇੱਕ ਗੱਲ ਚੰਗੀ ਹੈ ਵੀ ਐਟਲੀਸਟ ਇਹਨਾਂ ਦਾ ਜਿਹੜਾ ਪਾਜ਼ ਮੁਲੰਮਾ ਲੈ ਰਿਹਾ ਉਹ ਸਾਰਾ ਔਰ ਹਕੀਕਤ ਜਿਹੜੀ ਹੈ ਉਹ ਸਾਹਮਣੇ ਆ ਰਹੀ। ਜੀ ਸੋ ਇਹ ਅੱਜ ਦੇ ਮਸਲੇ ਨੇ, ਵਿਚਾਰਾਂ ਨੇ। ਬਾਕੀ ਦੇਖੋ ਸਰਬੱਤ ਖਾਲਸਾ ਦੀ ਆਊਟਪੁੱਟ ਦੇ ਵਿੱਚ ਹੀ ਸਾਡਾ ਫਿਊਚਰ ਜੁੜਿਆ ਹੋਇਆ ਹੈ। ਇਸ ਨਾਲ ਰਿਲੇਟਡ ਹੀ ਸਾਡੇ ਕੋਲ ਕਾਫੀ ਦਰਸ਼ਕਾਂ ਦੀਆਂ ਈਮੇਲਸ ਆਈਆਂ ਨੇ, ਇਹ ਅਸੀਂ ਪੜਾਂਗੇ ਬ੍ਰੇਕ ਤੋਂ ਬਾਅਦ। ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਆ ਆਫਟਰ ਦਿਸ ਸ਼ਾਰਟ